ਅੱਜ ਬੜਾ ਸੁਹਾਗਾ ਦਿਨ ਆ। ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਆ। ਅਸੀਂ ਇਹ ਜਨਮ ਦਿਨ ਵੀ ਮਨਾਉਂਦੇ ਹਾਂ, ਪਰ ਸਰਾਭਾ ਦੇ ਵਿੱਚ ਜਾ ਕੇ ਅਸੀਂ ਇਹਦਾ ਸ਼ਹੀਦੀ ਪੁਰਬ ਵੀ ਮਨਾਉਂਦੇ ਹਾਂ। ਅਤੇ ਸਰਾਭੇ ਦੇ ਇੱਥੇ ਸਾਰੇ, ਮੈਂ ਸਰਾਭੇ ਨਾਲ ਬਿਲੋਂਗ ਕਰਦਾ ਕਿਉਂਕਿ ਮੇਰੀ ਭੈਣ ਸਰਾਭੇ ਵਿਆਹੀ ਆ। ਇਹ ਜਿਹੜੇ ਸਾਰਾ ਪ੍ਰੋਗਰਾਮ ਕਰ ਰਹੇ ਨੇ, ਮੇਰਾ ਆਪਣਾ ਹੀ ਬਲੱਡਾ, ਮੇਰੇ ਆਪਣੇ ਭਾਣਜਿਆਂ ਦੇ ਲੜਕੇ ਆ। ਅਤੇ ਹਰੇਕ ਸਾਲ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਕੰਮ ਕੀਤਾ ਜਾਂਦਾ। ਔਰ ਬਾਕੀ ਸਾਰੀ ਸੰਗਤ ਅਸੀਂ ਧੰਨਵਾਦ ਕਰਦੇ ਹਾਂ। ਇੱਥੇ ਆਉਣ ਦੇ ਕਵੀਸ਼ਰ ਵੀ ਆਉਂਦੇ ਆ, ਹੋਰ ਬਾਹਰੋਂ ਸਾਰੇ ਹੋਰ ਵੀ ਆਉਂਦੇ ਆ। ਪਰ ਇੱਕ ਬਹੁਤ ਵੱਡੀ ਗੱਲ ਤੁਹਾਡੇ ਚੈਨਲ ਦੇ ਅੱਗੇ ਮੈਂ ਬੇਨਤੀ ਇਹ ਕਰਦਾ ਕਿ ਜਿਹੜੀਆਂ ਸਰਕਾਰਾਂ ਨੇ ਹੁਣ ਤੱਕ ਅਸੀਂ ਜ਼ੋਰ ਬਹੁਤ ਲਾ ਚੁੱਕੇ ਹਾਂ ਕਿ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੂੰ ਨੈਸ਼ਨਲ ਡੇ ਮਨਾਓ, ਪਰ ਉਹ ਦੇ ਨਹੀਂ ਰਹੇ। ਇਸ ਕਰਕੇ ਵੀ ਜਾਂ ਤਾਂ ਫਿਰ ਸਾਰੇ ਧਰਨੇ ਰੱਖੀਏ ਜਾਂ ਫਿਰ ਸਾਨੂੰ ਕਰਨਾ ਪਊ ਕੁਛ ਨਾ ਕੁਛ ਕਿ ਕੋਈ ਸ਼ਹੀਦਾਂ ਦੀ ਉਹ ਸ਼ਹਾਦਤ ਨੂੰ ਬਿਲਕੁਲ ਭੁੱਲ ਚੁੱਕੇ ਆ। ਆਪ ਉਹਨਾਂ ਨੇ ਨਾ ਕੋਈ ਸ਼ਹੀਦ ਨਹੀਂ ਹੋਇਆ, ਨਾ ਕੋਈ ਆਪ ਉਹਨਾਂ ਨੇ ਕੀਤਾ, ਔਰ ਜਿਹਨੇ ਕੀਤਾ ਉਹਦਾ ਨਾਂ ਨਹੀਂ ਗਾਹਾਂ ਹੋਣ ਦਿੰਦੇ। ਇਹ ਬਹੁਤ ਵੱਡੀ ਇੱਕ ਭਾਰੀ ਸੈਟਬੈਕ ਆ। ਔਰ ਸਾਡੇ ਕਲਚਰ ਦੇ ਉੱਤੇ ਸਾਡੀ ਜਿਹੜੀ ਸਪਿਰਿਟ ਆ ਬੱਚਿਆਂ ਦੀ, ਜਿਹਨੇ ਕਿ ਸ਼ਹੀਦੀ ਦੇਣੀ ਆ ਜਾਂ ਕਿ ਸ਼ਹੀਦੀ ਪਾਉਣੀ ਆ, ਇਹ ਬੜੀ ਇੱਕ ਕਿਸਮ ਦੀ ਡਰਾਬੈਕ ਹੋ ਗਿਆ। ਇਹਦੇ ਬਾਰੇ ਸਾਨੂੰ ਇੱਕ ਬਹੁਤ ਬੜਾ ਸੰਦੇਸ਼ ਆ। ਮੈਂ ਚੈਨਲ ਨੂੰ ਬੇਨਤੀ ਕਰਦਾ ਕਿ ਚੈਨਲ ਬੜੇ ਵਰਡਡ ਸਖਤ ਵਰਡਾਂ ਦੇ ਵਿੱਚ ਇਹਦੀ ਨਿਖੇਧਿਆ ਕਰੇ। ਮੈਂ ਡਾਕਟਰ ਜਸਵੰਤ ਸਿੰਘ ਢਿੱਲੋਂ ਮੇਰੀ 7 ਕਿਤਾਬਾਂ ਲਿਖੀਆਂ ਹੋਏ ਨੇ, ਮੇਰੀ ਵਰਡ ਸਕਰੀਜ ਦੀ ਕਿਤਾਬ ਹੈ, ਕਰਤਾਰ ਸਿੰਘ ਸਰਾਭਾ ਤੇ ਕਿਤਾਬਾਂ ਬਹੁਤ ਲਿਖੀਆਂ ਨੇ ਮੇਰੀਆਂ। ਪਰ ਮੈਂ ਇਹ ਕਰਦਾ ਬੇਨਤੀ ਵੀ ਸਾਡਾ ਲਿਖਿਆ ਲਿਖਾਇਆ ਕਿੱਥੇ ਜਾਊ ਜੇਕਰ ਇਹ ਜਿਹੜੀਆਂ ਸਰਕਾਰਾਂ ਨੇ ਅਗਰ ਇਹ ਆਪਣੇ ਹਾਈ ਸਪੀਡ ਦੇ ਨਾਲ ਇਹਨਾਂ ਨੂੰ ਸ਼ਹੀਦੀ ਦਾ ਨੈਸ਼ਨਲਿਜ਼ਮ ਨਹੀਂ ਦਿੰਦੇ। ਜਿੰਨਾ ਚਿਰ ਸਾਡਾ ਨੈਸ਼ਨਲ ਨਹੀਂ ਹੁੰਦਾ, ਕਰਤਾਰ ਸਿੰਘ ਸਰਾਭਾ ਨੂੰ ਬਿਹਾਰ ਵਿੱਚ ਕੌਣ ਜਾਣੂ, ਕਲਕੱਤੇ 'ਚ ਕੌਣ ਜਾਣੂ। ਅਸੀਂ ਤਾਂ ਜਾਣਦੇ ਹਾਂ, ਇੱਥੇ ਕਰ ਲੈਂਦੇ ਹਾਂ। ਇਹ ਤਾਂ ਪਤਾ ਲੱਗੂ ਜੇਕਰ ਅਸੀਂ ਨੈਸ਼ਨਲ ਸ਼ਹੀਦ ਦਾ ਸਟੇਟਸ ਦਿੱਤਾ ਜਾਵੇ। ਇਹ ਸਰਕਾਰਾਂ ਬਹੁਤ ਸਾਡੇ ਨਾਲ ਵਿਤਕਰਾ ਕਰ ਰਹੀਆਂ ਨੇ। ਮੈਂ ਹੁਣ ਵੀ ਕਹਿੰਦਾ, ਮੈਂ ਠੋਕ ਕੇ ਕਹਿਣਾ ਇਸ 'ਤੇ, ਇਹ ਜਿੰਨੇ ਪੰਜਾਬ ਦੀ ਸਰਕਾਰ ਵੀ ਆ ਔਰ ਸਰਕਾਰ ਜਿਹੜੀ ਸੈਂਟਰਲ ਸਰਕਾਰ ਵੀ ਆ, ਇਹਨੂੰ ਦੇਣਾ ਚਾਹੀਦਾ। ਅਸੀਂ ਉਹਦਾ ਹਸਪੀਟਲ ਬਣਾਇਆ, ਕਿੰਨੇ ਮਿਹਨਤ ਲਾ ਕੇ ਹਿਸਾਬ ਬਣਾਇਆ, ਪੈਸੇ ਕਿੰਨੇ ਭੇਜੇ, ਸਾਰਾ ਕੁਛ ਕੀਤਾ ਸਰਾਭੇ ਦੇ ਵਿੱਚ। ਜੇ ਜਾ ਕੇ ਤੁਸੀਂ ਦੇਖੋ ਉੱਥੇ ਸਰਾਭੇ, ਫਿਰ ਉਹ ਜਾਂ ਸਪੋਰਟਸ ਹੋ ਰਹੀ ਆ, ਹਸਪੀਟਲ ਜਿਹੜੇ ਬਣੇ ਆ ਅੱਜ ਡਿਸਟ੍ਰਿਕਟ ਦੇ ਲੁਧਿਆਣੇ ਦੇ ਵਿੱਚ ਨੰਬਰ 1 ਹਸਪੀਟਲ ਆ। ਉਹ ਮਸ਼ੀਨਾਂ ਗਈਆਂ ਹੋਈਆਂ ਨੇ ਜਿਹੜੀ ਸਕੈਨ ਕਰਕੇ ਅਸੀਂ ਦੇਖਿਆ, ਜਿਹੜੇ ਕਿਤੇ ਸਾਨੂੰ ਮਿਲਣਗੀਆਂ ਮੁਸ਼ਕਲ ਨਾਲ ਮਿਲਣਗੀਆਂ। ਔਰ ਹਰ ਬੰਦਿਆਂ ਦਾ ਇਲਾਜ ਹੁੰਦਾ ਔਰ ਬੜੇ ਘੱਟ ਪੈਸੇ ਉੱਤੇ ਇਲਾਜ ਹੁੰਦਾ। ਅਤੇ ਅਸੀਂ ਕਰੀਏ ਕਿ ਕਿੱਧਰ ਜਾਈਏ ਜੇ ਸਰਕਾਰਾਂ ਸਾਡੇ ਵਾਅਦਾ ਕਰ ਜਾਂਦੇ ਸਾਨੂੰ ਜੀ 25 ਲੱਖ ਦਿੱਤਾ, 30 ਲੱਖ ਦਿੱਤਾ, ਇੱਕ ਤੇਲਾ ਨਹੀਂ ਦਿੰਦੇ ਸਾਡੇ ਪੈਸਾ, ਨਾ ਸਪੋਰਟ ਵਾਸਤੇ ਦਿੰਦੇ, ਕਿਤੇ ਹੋਰ ਪਾਸੇ ਸ਼ਹੀਦ ਵੀ ਨਹੀਂ ਕਹਿੰਦੇ। ਹਾਂਜੀ, ਨਾ ਸ਼ਹੀਦ ਵੀ ਨਹੀਂ ਕਹਿੰਦੇ। ਵੱਡੀ ਦਾ ਗੱਲ ਚੱਲ ਹੋਰ ਨਹੀਂ ਖਾਧੀ ਕੜੀ, ਸਾਨੂੰ ਨਾ ਦੇਣ ਪੈਸੇ ਨਹੀਂ ਕਹਿੰਦੀ ਖੋਜ ਜ਼ਰੂਰਤ। ਇੱਕ ਸਾਨੂੰ ਜ਼ਰੂਰਤ ਵੱਡੀ ਆ ਕਿ ਕਰਤਾਰ ਸਿੰਘ ਸਰਾਭਾ ਦੀ ਸ਼ਹੀਦ ਜਿਹੜੀ ਨੈਸ਼ਨਲ ਲੈਵਲ 'ਤੇ ਉਹ ਹੋਣੀ ਚਾਹੀਦੀ ਆ ਔਰ ਉਹਦਾ ਡੰਕਾ ਵੱਜਣਾ ਚਾਹੀਦਾ ਬੰਬੇ ਤੱਕ। ਢਿੱਲੋਂ ਸਾਹਿਬ, ਤੁਹਾਨੂੰ ਲੱਗਦਾ ਵੀ ਜਿਹੜੀ ਸਰਕਾਰ ਬਾਹਰ ਬੈਠੇ ਸਿੱਖਾਂ ਨੂੰ ਜਿਹੜੀ ਮਰਵਾ ਰਹੀ ਆ, ਉਹ ਜਿੰਨਾ ਉਹਨਾਂ ਸਿੱਖਾਂ ਨੂੰ, ਉਹਨਾਂ ਬੱਚਿਆਂ ਨੂੰ ਉਹ ਅੱਗੇ ਆਉਣ ਦੇਣਗੇ? ਨਹੀਂ ਜੀ, ਮੈਂ ਇੱਥੇ ਲੱਗਦਾ ਵੀ ਜਿਸ ਤਰ੍ਹਾਂ ਕਿ ਨਿੱਜਰ ਦਾ ਵੀ ਸਵਾਲ ਖੜਾ ਹੋਇਆ ਆ ਔਰ ਬੜੀਆਂ ਸਾਰੀਆਂ ਹੋਰ ਵੀ ਖੜੀਆਂ, ਮੈਂ ਪੜ੍ਹਦਾ ਰਿਹਾ ਸਾਰਾ ਦੇਖਦਾ। ਇਹ ਸਰਕਾਰਾਂ ਨੇ ਇੱਕ ਰਾਜ ਉਹ ਚਲਾਈ ਇੰਦਰਾ ਗਾਂਧੀ ਨੇ, ਇਹ ਉਹਦੇ ਪੁੱਤਰ ਨੇ ਔਰ ਉਹਦੀ ਸਾਰੇ ਜਾਣ ਪਛਾਣ ਬਣ ਜਗੋ ਕਰਦੇ ਨੇ, ਸਾਡੀ ਸਿੱਖੀ ਦਾ ਕਾਣ ਕਰ ਰਹੇ। ਮੈਂ ਦੱਸਾਂ, ਸਾਨੂੰ ਚੱਕ ਚਕਈਆ ਕਰਕੇ ਹੋਰ ਆਪਸ ਵੀ ਲੜਾ ਰਹੇ ਨੇ ਔਰ ਆਪਸ ਕੇ ਗੁਰਦੁਆਰਿਆਂ ਦੀ ਪੋਲੀਟਿਕਸ ਵਿੱਚ ਲੱਤਾਂ ਆਉਂਦੇ ਨੇ। ਅਤੇ ਜਿਹੜੇ ਇੱਕ ਸਿੰਘ ਨੇ ਬੈਠੇ, ਜਿਹੜਾ ਇੱਕ ਨਿੱਜਰ, ਇੱਕ ਬੜਾ ਜਿਹਾ ਖਾਲਿਸਤਾਨੀ, ਖਾਲਿਸਤਾਨ ਤਾਂ ਇੱਕ ਕਿਸਮ ਦਾ ਨਾਰਾ ਲਾਉਣਾ ਬੰਦੇ ਦੀ ਐਕਸਪ੍ਰੈਸ਼ਨ ਆ। ਅਸੀਂ ਕੋਈ ਤਲਵਾਰ ਲੈ ਕੇ ਥੋੜ੍ਹੀ ਸਿੱਧਾ ਕੱਟ ਰਹੇ ਹਾਂ। ਜੇ ਮੈਂ ਖਾਲਸਾ ਨਾਰਾ ਲਾ ਰਿਹਾ, ਇਹ ਮੇਰੀ ਆਪਣੀ ਐਕਸਪ੍ਰੈਸ਼ਨ ਆ, ਮੇਰੀ ਆਪਣੀ ਫੀਲਿੰਗ ਆ। ਉਹਦੇ ਵਿੱਚ ਮੇਰਾ ਇੱਕ ਕੰਸਟੀਟਿਊਸ਼ਨ ਰਾਈਟ ਆ। ਉਹਦੇ ਵਿੱਚ ਜਿਵੇਂ ਆਪਾਂ ਰਾਈਟ ਨੂੰ ਇਹ ਮੇਰੀ ਕਹਿੰਦੇ ਮੈਂ ਵਾਇਓਲੇਟ ਕੀ ਵਾਇਓਲੇਸ਼ਨ ਦੇ ਅੰਦਰ, ਜੇ ਬੰਦਾ ਖਾਲਿਸਤਾਨ ਨਹੀਂ ਕਹਦਾ ਕੀ ਵਾਇਓਲੇਸ਼ਨ ਦੇ ਅੰਦਰ, ਜੇ ਆਪਾਂ ਖੱਟੀ ਬੰਨ ਲਾ ਕੇ ਉਹ ਖਾਲਿਸਤਾਨ ਦੀ ਗੱਲ ਕਰਦਾ ਕੀ ਇਹਦੇ ਅੰਦਰ ਆ। ਸਾਡਾ ਨੈਸ਼ਨਲਿਜ਼ਮ ਸਪਿਰਿਟ ਪੂਰੀ ਦਬਾ ਰੱਖੀ ਆ। ਔਰ ਅਸੀਂ ਮੈਂ ਕਹਿੰਦਾ ਪਤਾ ਨਹੀਂ ਕਦੋਂ ਹੋਵੇ, ਲੇਕਿਨ ਗੱਲ ਆ ਕੈਨੇਡਾ ਦੇ ਅੰਦਰ ਜੇ ਮੈਂ ਸਪਿਰਿਟ ਨੂੰ ਜਾਣਦਾ, ਅਮਰੀਕਾ ਦੀ ਸਪਿਰਿਟ ਨੂੰ ਜਾਣਦਾ, ਅਸੀਂ ਦਬਾਵਾਂਗੇ ਨਹੀਂ ਕਦੇ ਨਹੀਂ। ਇਹਨੂੰ ਦਬਣ ਵਾਲੀ ਕੌਮ ਅਸੀਂ ਤਾਂ ਉਦੋਂ ਨਹੀਂ ਜਦੋਂ ਅਹਿਮਦ ਸ਼ਾਹ ਅਬਦਾਲੀ ਆ ਗਿਆ, ਚਾਹੇ ਅੰਗਰੰਗ ਸਾਹਿਬ ਆ ਗਿਆ, ਸਿੰਘ ਘੋੜਿਆਂ ਤੇ ਰਹਿੰਦੇ ਸੀ, ਘੋੜਿਆਂ ਤੇ ਰਹਿੰਦੇ, ਕੋਠੀਆਂ ਉੱਤੇ ਲੈ ਰਹਿ ਕੇ ਦਿਨ ਕੱਟਿਆ ਸੀ। ਅਸੀਂ ਲੈ ਕੇ ਆਪਣੇ ਬੱਚਿਆਂ ਦਾ ਕਾਣ ਕਰਵਾਤਾ, ਆਪਣੇ ਕੌਮ ਦਾ ਕਨਵਾਰ ਕਰਿਆ। ਅਹਿਮਦ ਸਾਹਿਬ ਅਬਦਾਲੀ 30,000 ਉਹ ਲੱਗਿਆ, ਸਾਡੀ ਇੱਕ ਦਿਨ 30,000 ਬੰਦਾ ਸਾਡਾ ਕੁਰਬਾਨ ਹੋਇਆ। ਅਸੀਂ ਭੁੱਲ ਜਾਵੇ ਕੁਰਬਾਨੀ ਨੂੰ, ਅਸੀਂ ਉਹ ਦਿਨਾਂ ਨੂੰ ਭੁੱਲ ਜਾਵਾਂਗੇ? ਨਹੀਂ, ਸਾਡੇ ਬੀਜ ਇਹੋ ਜਿਹਾ ਸਿੱਖੀ ਦਾ ਬੂਟਾ ਲਹਿਰਾਉਂਦਾ ਰਹੂਗਾ। ਸਿੱਖੀ ਦੇ ਬੂਟੇ ਨੂੰ ਇਹ ਖੂਹ ਦੀਆਂ ਕੁਰਬਾਨੀਆਂ ਦਿੱਤੀਆਂ ਜਾਣਗੀਆਂ। ਇਹ ਖੂਹ ਦਾ ਜੋ ਅਸੀਂ ਗੇੜ ਰਹੇ ਹਾਂ, ਇਹਦਾ ਜੋ ਕੁਰਬਾਨੀਆਂ ਦਾ ਬੂਟੇ ਨੂੰ ਪਾਣੀ ਆ, ਬੂਟਾ ਹਮੇਸ਼ਾ ਲਹਿਰਾਉਂਦਾ ਰਹੂਗਾ। ਢਿੱਲੋਂ ਸਾਹਿਬ, ਸੰਗਤ ਨੂੰ ਕੀ ਕਹਿਣਾ ਚਾਹੁੰਦੇ ਕਰਤਾਰ ਸਿੰਘ ਸਰਾਭਾ ਹੁਣਾਂ ਦੇ ਜੀਵਨ ਨੂੰ ਲੈ ਕੇ? ਅੱਜ ਉਹਨਾਂ ਦਾ ਆਪਾਂ ਜਨਮ ਦਿਹਾੜਾ ਤੁਸੀਂ ਇੱਥੇ ਮਨਾ ਰਹੇ ਆ, ਕੀ ਸੰਗਤ ਨੂੰ ਉਹਨਾਂ ਦੇ ਜੀਵਨ ਦਾ ਸੰਦੇਸ਼ ਦੇਣਾ ਚਾਹੁੰਦੇ? ਇਹ ਕਹਿ ਦਿੰਦਾ 16 ਸਾਲ ਦੀ ਉਮਰ ਹੋਵੇ, 16 ਸਾਲ ਦੀ ਉਮਰ ਤਾਂ ਨਿਆਣੇ ਦੀ ਲਫੇੜਾ ਚੱਕ ਲਓ, ਨਿਆਣਾ ਘਰ ਨੂੰ ਭੱਜ ਜਾਂਦਾ। ਉਹ ਤਾਂ ਬੜੀ ਹਕੂਮਤ ਤੋਂ ਨਹੀਂ ਡਰਿਆ, ਉਹਨੇ ਤਾਂ ਬੜੀ ਹਿੰਮਤ ਕੀਤੀ, ਹਥਿਆਰ ਚੱਕ ਲਏ। ਹਥਿਆਰ ਚੱਕ ਕੇ ਉਹ ਵੀ ਯੂਦੀਆਂ ਦੀ ਤਰ੍ਹਾਂ ਉੱਥੇ ਪੈਸਾ ਕਮਾ ਸਕਦਾ ਸੀ, ਉਹ ਵੀ ਉੱਥੇ ਆ ਕੇ ਬਹੁਤ ਕੁਝ ਕਰ ਸਕਦਾ ਸੀਗਾ। ਇੱਥੇ ਆ ਕੇ ਪੁੱਛਦੇ ਸਰਾਭੇ ਵੇ ਕਰਤਾਰਾ ਕੀ ਲੈ ਕੇ ਆਇਆ, ਕਹਿੰਦਾ ਬਹੁਤ ਕੁਛ ਲੈ ਕੇ ਆਉਂ। ਇਹ ਕੋਈ ਉਸ ਦਾ ਜ਼ਮਾਨਾ ਹੀ ਐਸਾ ਸੀ ਵੀ ਅਮਰੀਕਾ ਗਿਆ ਬੰਦਾ ਪੈਸੇ ਲੈ ਕੇ ਆਊਗਾ। ਉਹ ਕਹਿੰਦਾ ਬਹੁਤ ਕੁਛ ਲੈਂਦਾ ਸੀ। ਪਤਾ ਲੱਗਿਆ ਕਰਤਾਰ ਸਿੰਘ ਜਦੋਂ ਲੈ ਕੇ ਉਹ 16 ਨਵੰਬਰ ਨੂੰ ਜਾ ਕੇ ਫਾਂਸੀ 'ਤੇ ਚੜ੍ਹਿਆ ਤਾਂ ਪਤਾ ਲੱਗ
ਲੱਗਿਆ ਇੱਕ ਅਣਦਾੜੀਆ ਬੰਦਾ ਇੰਨੀ ਕੁਰਬਾਨੀ ਲੈ ਕੇ ਆਇਆ ਔਰ ਸ਼ਹੀਦਾਂ ਦਾ ਸਰਤਾਜ ਬਣਿਆ। ਕਰਤਾਰ ਸਿੰਘ ਸਰਾਭੇ ਦੇ ਪੈਰੋਕਾਰ ਉਹਦੇ ਫੁੱਟ ਸਟੈਪਸ ਤੇ ਚੱਲਿਆ। ਭਗਤ ਸਿੰਘ ਚੱਲਿਆ, ਸੁਖਦੇਵ ਚੱਲਿਆ, ਉਹਦੇ ਉੱਤੇ ਕਿੰਨੇ ਮਾਂ ਸ਼ਹੀਦ ਹੋਏ ਨੇ ਉਹਦੇ ਫੁੱਟ ਸਟੈਪ ਤੇ ਚੱਲੇ ਨੇ। ਉਹ ਲੈਜੈਂਡਰੀ ਸ਼ਹੀਦ ਆ, ਉਹ ਟਾਪ ਦਾ ਸ਼ਹੀਦ ਆ, ਇੱਕ ਪਹਿਲਾ ਸ਼ਹੀਦ ਆ ਜਿਹਨੇ ਆਪਣੀ ਸ਼ਹੀਦੀ ਪਾ ਕੇ ਸਾਡੇ ਗੜ ਦੇ ਵਿੱਚ ਸ਼ਹੀਦਾਂ ਦਾ ਹਾਰ ਪਾਤਾ ਕਿ ਵੀ ਕਰੋ ਤੁਸੀਂ ਜੋ ਮਰਜ਼ੀ ਅੱਗੇ ਆਓ, ਕਿਉਂਕਿ ਉਹਦੀ ਕੁਰਬਾਨੀ ਅਸੀਂ ਭੁੱਲ ਨਹੀਂ ਸਕਦੇ, ਅਸੀਂ ਦੇ ਨਹੀਂ ਸਕਦੇ। ਬਾਕੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ, ਜਿਹੜੀ ਸਾਡੀ ਇਨਫੋਰਮੇਸ਼ਨ ਲੈ ਰਹੇ ਹੋ ਇੱਥੋਂ ਤੁਸੀਂ, ਜਿਹੜੀ ਸਾਡਾ ਇਨਪੁੱਟ ਆ ਉਹਨੂੰ ਤੁਸੀਂ ਦੇਵੋ, ਪਰ ਤੁਸੀਂ ਜ਼ਰੂਰ ਤੁਹਾਡਾ ਬਹੁਤ ਧੰਨਵਾਦ ਆ। ਤੁਸੀਂ ਜਿੰਨੀ ਸਾਡੀ ਇਹ ਸਪਿਰਿਟ ਆ, ਜਿੰਨਾ ਸਾਡਾ ਇੱਥੇ ਕਰਤਾਰ ਸਿੰਘ ਸਰਾਭਾ ਦੇ ਬਾਰੇ 'ਚ ਜਿਹੜੇ ਫੁੱਟ ਸਹਿਬੇ ਜੋ ਸਾਨੂੰ ਕੁਰਬਾਨੀ ਦਾ ਸੰਦੇਸ਼ ਦੇ ਕੇ ਗਿਆ, ਹੁਣ ਤੱਕ ਮਾਈ ਦਾ ਲਾਲ ਹਿੰਦੁਸਤਾਨ ਦੀ ਧਰਤੀ ਤੇ, ਦੁਨੀਆ ਦੀ ਧਰਤੀ ਤੇ ਇੰਨੀ ਛੋਟੇ ਉਮਰ ਦਾ ਮੈਂ ਸ਼ਹੀਦ ਨਹੀਂ ਦੇਖਿਆ ਜਿਹਨੇ ਕਿ ਆ ਚੰਡੀਗੜ੍ਹ ਦਾ ਮੈਂ ਸ਼ਹੀਦ ਹਾਂ ਤੇ ਉਹਦੇ ਫੁੱਟ ਸਟੈਪ ਜਾਂ ਸ਼ਹੀਦੀਆਂ ਦੇ ਪੈਂਦੀਆਂ ਜਾ ਰਹੀਆਂ ਨੇ। ਬਿਲਕੁਲ। ਤੇ ਇਸ ਕਰਕੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਰੇ ਚੈਨਲ ਦਾ, ਸੰਗਤ ਦਾ ਬਹੁਤ ਧੰਨਵਾਦ। ਤੇ ਤੁਸੀਂ ਇੱਕੋ ਹੀ ਚੀਜ਼ ਰੱਖਣਾ ਵੀ ਸਾਨੂੰ ਕਰਤਾਰ ਸਿੰਘ ਸਰਾਭਾ ਦੀ ਨੈਸ਼ਨਲ ਜਿਹੜਾ ਨਾਮ ਆ ਉਹ ਅਸੀਂ ਚਾਹੁੰਦੇ ਹਾਂ ਕਿ ਉਹਦਾ ਬੰਬੇ ਤੱਕ, ਗੁਜਰਾਤ ਤੱਕ, ਐਟਲੀਸਟ ਸਾਡੇ ਹਿੰਦੁਸਤਾਨ ਤੱਕ ਤਾਂ ਨਾ ਪਹੁੰਚੇ। ਸਾਡੀ ਜਿਹੜੀ ਸਕੂਲਾਂ ਦੇ ਬੱਚੇ ਪੜ੍ਹਨ ਕਰਤਾਰ ਸਿੰਘ ਸਰਾਭਾ ਕੌਣ ਸੀ, ਅਸੀਂ ਤਾਂ ਹੁਣ ਤੇ ਘਰ ਦੀ ਬਿੱਲੀ ਕਰ ਸਮਿਆ ਹੂੰ। ਅਸੀਂ ਸਰਕਾਰਾਂ ਨੇ ਕੁਛ ਨਹੀਂ ਕਰਨਾ ਸਾਡਾ, ਬਸ ਸਾਡਾ ਸੰਦੇਸ਼ ਆਪ ਹੀ ਜੋਰ ਲਾਉਣਾ ਪੈਣਾ ਹੈ। ਹਾਂ ਬਿਲਕੁਲ, ਸਾਨੂੰ ਆਪ ਜੋਰ ਲਾਵਾਂਗੇ, ਔਰ ਇਹਦੇ ਡੰਡ ਤੋਂ ਨਹੀਂ ਲਾਵਾਂਗੇ, ਜ਼ੋਰ ਪੂਰਾ ਲੱਗੂਗਾ। ਇਸ ਵਕਤ ਕੈਨੇਡਾ ਵਿੱਚ ਸਾਡੀ ਬੱਲੇ ਬੱਲੇ ਆ, ਅਮਰੀਕਾ ਵੱਡਾ ਵਿਸ਼ਾਲ ਕੰਟਰੀ, ਸਾਡੀ ਸੰਖਿਆ ਵੱਧ ਰਹੀ ਹੈ ਦਿਨ ਦਿਨ। ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਅੰਦਰ ਅਸੀਂ ਘੱਟ ਨਹੀਂ ਹੈਗੇ। ਇਹ ਨਾ ਸਮਝੋ ਕਿਤੇ ਲੈ ਕੇ ਵੀ ਇੱਕ ਨੂੰ ਬੈਠੇ ਨਹੀਂ, ਇਹ ਸਾਤੋਂ ਉੱਥੋਂ ਪੂਰੇ ਇੱਥੋਂ ਡਰਦੇ ਆ, ਉੱਥੇ ਬੈਠੇ ਡਰਦੇ ਆ, ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਦੂਜੀ ਪਾਰਟੀ, ਖਾਣਗੇ ਜਿਹਨੇ ਸਾਰੇ, ਮਤਲਬ ਇੱਕ ਤੋਂ ਇੱਕ ਜਾਣਦਾ, ਸਾਰੇ ਸਾਰੇ ਕਰਪਟ ਨੇ, ਸਾਰੇ ਸਾਰੇ ਖਾ ਰਹੇ ਨੇ, ਸਾਰੇ ਸਾਰੇ ਸਟੇਟ ਨੂੰ, ਮੁਲਕ ਨੂੰ ਬਰਬਾਦ ਕਰ ਰਹੇ ਨੇ। ਬੱਚਿਆਂ ਦੀ ਬੇਰੁਜ਼ਗਾਰੀ ਦਾ ਰਗੜਾ ਖੜਾ ਹੋਇਆ ਹੋਇਆ, ਉੱਥੇ ਲੈ ਕੇ ਦੇਖੋ ਲਾਅ ਐਂਡ ਆਰਡਰ ਕਿੰਨਾ ਵਿਗੜਿਆ ਹੋਇਆ। ਸਾਡੀ ਜਿਹੜੀ ਸਥਿਤੀ ਹੈ ਇਕਨੋਮਿਕ ਹਾਲਤ ਕਿੱਥੇ ਗਾ ਜੇ, 67% ਇੱਕ ਮੁਲਕ ਦੇ ਅੰਦਰ ਬੇਰੁਜ਼ਗਾਰੀ ਫੈਲੇ। ਜਿਹੜੇ ਬੱਚੇ ਇੰਜੀਨੀਅਰ ਰਹੇ, ਡਾਕਟਰ ਨਹੀਂ ਬਣ ਕੇ, ਉਹਨੂੰ ਜੌਬ ਨਹੀਂ ਮਿਲਦੇ, ਉਹਦਾ ਵਿਚਾਰੇ ਲੈ ਕੇ ਮਾੜੇ ਮੋਟੇ ਕੰਮਾਂ ਦੇ ਉੱਤੇ ਬਾਟ ਕੇ ਚੱਕੀ ਫਿਰਦੇ ਕਲੀਆਂ ਕਰਨ ਨੂੰ। ਉਹ ਸਾਰੇ ਜਿਹੜੇ ਜਿੰਨੇ ਵੀ ਸਾਡੇ PhD ਵਾਲੇ, ਆਪਾਂ ਨੂੰ ਪਤਾ ਵੀ ਗ੍ਰੇਡ 4 ਵਾਲਿਆਂ ਤੱਕ ਦੀ ਜਿਹੜੀ ਉਹ ਜੌਬ ਉਹਦੇ ਲਈ ਲੈਣਾ ਲਾ ਕੇ ਖੜ ਜਾਂਦੇ, ਹਾਲਾਤ ਉੱਥੇ ਦੇ ਮਾੜੇ ਆ। ਪਰ ਚਲੋ ਅੱਜ ਜਦੋਂ ਆਪਾਂ ਇੱਥੇ ਸਮਾਗਮ ਜਿਹੜਾ ਇਹ ਕਰ ਰਹੇ ਆ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ, ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ, ਤੁਹਾਡੀ ਆਰਗੇਨਾਈਜੇਸ਼ਨ ਦੇ ਬਾਰੇ ਵੀ ਥੋੜਾ ਜਿਹਾ ਦੱਸੋ, ਕਦੋਂ ਤੋਂ ਬਣੀ ਹੋਈ ਆ, ਕਦੋਂ ਤੋਂ ਚੱਲ ਰਿਹਾ ਹੈ? ਇਹਨੂੰ ਸਾਡੇ ਕੋਲ ਬਣਾ 15-20 ਸਾਲ ਹੋ ਗਏ ਚਲਾਉਂਦਿਆਂ ਨੂੰ। ਇਹ ਜਾਨੀ ਜਿਹੜਾ ਜਨਮ ਦਿਨ ਇਹਦਾ ਮਨਾਉਣ ਦਾ ਸ਼ੁਰੂ ਕੀਤਾ, ਇਹ ਮੇਰੇ ਭਾਣਜੇ ਨੇ ਸਰਾਭੇ ਤੋਂ ਹੀ, ਜਤਿੰਦਰ ਹੁਣੀ ਫਿਰ ਸਾਰੇ ਨਾਲ ਦੀਆਂ ਬਲਦੇ ਬੈਠੇ, ਸਾਰੇ ਸਭ ਬੈਠੇ ਨੇ ਜੀ, ਪਿੱਛੇ ਸਭ ਖੜੇ ਆ, ਤੇ ਇਹਨਾਂ ਨੇ ਹੀ ਸਾਰਾ ਉਸਤਾ ਚੱਕਿਆ ਸੀ। ਮੈਂ ਥੋੜੀ ਜਿਹੀ ਉਸ ਵਕਤ ਜਰਾ ਵੀ ਕੀਤੀ ਸੀ, ਮੈਂ ਕਿਹਾ ਆਪਾਂ ਸ਼ਹੀਦੀ ਗੁਰਪੁਰਬ ਮਨਾਈਏ, ਵੀ ਆਪਾਂ ਬਜਾਏ ਦਿਨ ਉਹਦਾ ਜਨਮ ਦਿਨ ਮਨਾਉਣ ਦੇ। ਫਿਰ ਕਹਿੰਦੇ ਮਾਮਾ ਜੀ ਆਪਾਂ ਇਹ ਸ਼ੁਰੂ ਕਰ ਲੈਂਦੇ ਹਾਂ, ਫਿਰ ਆਪਾਂ ਸ਼ਹੀਦੀ ਗੁਰਪੁਰਬ ਮਨਾਵਾਂਗੇ। ਹੁਣ ਅਸੀਂ ਇਹ ਵੀ ਸੋਚ ਰਹੇ ਹਾਂ ਬਈ ਅਸੀਂ ਜਿਹੜਾ 16 ਤਰੀਕ ਨੂੰ ਜਿਹੜਾ ਨਵੰਬਰ ਦੇ ਵਿੱਚ ਸ਼ਹੀਦੀ ਦਿਹਾੜਾ ਆਉਂਦਾ, ਅਸੀਂ ਉਹ ਵੀ ਧੂਮਧਾਮ ਨਾਲ ਮਨਾਈਏ। ਅਸੀਂ ਇਹ ਵੀ ਸੋਚ ਰਹੇ ਹਾਂ। ਅਸੀਂ ਆਓ ਜਤਿੰਦਰ ਜੀ ਨਾਲ ਗੱਲ ਕਰਦੇ ਹਾਂ। ਹਾਂਜੀ ਜਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਦੇ ਬਾਰੇ? ਹਾਂਜੀ, ਅੱਜ ਦੇ ਦਿਨ ਦਾ ਤਾਂ ਇਹੀ ਵਾ ਜੀ ਸੰਦੇਸ਼ ਸਾਰਿਆਂ ਨੂੰ, ਵੀ ਇੱਕ ਤਾਂ ਜਿਹੜੀ ਹੁਣ ਮਾਮਾ ਜੀ ਹੁਣਾਂ ਨੇ ਗੱਲ ਕੀਤੀ ਆ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਵੀ ਮਤਲਬ ਪੂਰਾ ਉੱਥੇ ਕੌਮੀ ਸ਼ਹੀਦ ਆਪਾਂ ਕਹਿੰਦੇ ਆ, ਜਿਹੜਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਨਾਂ ਨੂੰ ਸਰਕਾਰਾਂ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਤੇ ਉਹਨਾਂ ਬਾਰੇ ਦੱਸਣਾ ਚਾਹੀਦਾ ਹੈ। ਹਾਂਜੀ, ਉਹਨਾਂ ਬਾਰੇ ਦੱਸਣਾ ਚਾਹੀਦਾ, ਬਿਲਕੁਲ। ਹਾਂਜੀ, ਸੋ ਹਰ ਸਾਲ ਤੁਸੀਂ ਸੰਗਤ ਦੇ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਲਾਸ ਐਂਜਲਸ ਦੇ ਵਿੱਚ ਸਮਾਗਮ ਕਰਾਉਂਦੇ ਆ, ਸੋ ਸੰਗਤ ਹਰ ਸਾਲ ਵੱਧ ਰਹੀ ਹੈ। ਹਾਂਜੀ, ਹਰ ਸਾਲ ਸਾਨੂੰ 20 ਸਾਲ ਹੋ ਗਏ ਆਲਮੋਸਟ ਹੀ। ਸਾਨੂੰ ਸਾਡੇ ਮਾਮਾ ਜੀ ਹੁਣਾਂ ਨੇ, ਇਹਨਾਂ ਨੇ ਮਤਲਬ ਕਹਿ ਕੇ ਸਾਨੂੰ ਸ਼ੁਰੂਆਤ ਕਰਾਈ। ਮਨ 'ਚ ਸਾਡੇ ਵੀ ਸੀ, ਪਰ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਪੂਰੀ ਜੀ। ਤੇ ਉਸ ਟਾਈਮ ਦੇ ਉਦੋਂ ਚੱਲ ਰਿਹਾ ਜੀ। ਹੁਣ ਤਾਂ ਸੰਗਤਾਂ ਤੁਹਾਡੇ ਸਾਹਮਣੇ ਹੀ ਆ, ਦੇਖੋ ਕਿਦਾਂ ਲਾਈਨਾਂ ਲੱਗੀਆਂ ਆ ਰਹੀਆਂ। ਹਾਂਜੀ, ਤੇ ਬਹੁਤ ਵਧੀਆ ਲੱਗਦਾ ਜੀ ਜਦੋਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ। ਕੋਈ ਚੰਗਾ ਕੰਮ ਕਰਦੇ ਆ, ਬਹੁਤ ਵਧੀਆ ਲੱਗ ਰਿਹਾ ਜੀ। ਸੋ ਅਸੀਂ ਇਹੀ ਚਾਹੁੰਦੇ ਵੀ ਜਿੰਨੇ ਵੀ ਬਾਕੀ ਵੀ ਸ਼ਹੀਦ ਨੇ ਆਪਣੇ ਸਾਰੇ, ਤੇ ਹੋਰ ਵੀ ਜਿੰਨੇ ਸਾਡੇ ਭਰਾ ਸੁਣਦੇ ਆ, ਸਾਰੇ ਥੋੜਾ ਥੋੜਾ ਉਪਰਾਲਾ ਆਪਾਂ ਕਰੀਏ ਤਾਂ ਆਪਾਂ ਬਹੁਤ ਵਧੀਆ ਚੜ੍ਹਦੀ ਕਲਾ ਵੱਲ ਸਾਰੇ ਆਪਣੇ ਜਾਵਾਂਗੇ ਜੀ। ਜਾ ਰਹੇ ਵੀ ਹਾਂ ਤੇ ਜਾਵਾਂਗੇ ਵੀ। ਬਿਲਕੁਲ। ਤੇ ਸਭ ਕੁਛ ਬਾਕੀ ਸਾਰਾ ਤੁਹਾਡਾ ਟੀਮ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਦਲਜੀਤ ਸਿੰਘ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਬਾਰੇ? ਸ਼ਹੀਦ ਕਰਤਾਰ ਸਿੰਘ ਸਰਾਭਾ ਮੈਮੋਰੀਅਲ ਸੋਸਾਇਟੀ ਵੱਲੋਂ ਅੱਜ ਅਸੀਂ ਕਰਤਾਰ ਸਿੰਘ ਸਰਾਭਾ ਜੀ ਦਾ 128ਵਾਂ ਜਨਮ ਦਿਨ ਮਨਾ ਰਹੇ ਹਾਂ, ਤੇ ਐਲਏ ਦੀ ਸਰਾਭਾ ਨਗਰ ਦੀ ਸਾਰੀ ਸੰਗਤ ਬਹੁਤ ਹਮ ਕੇ ਪਹੁੰਚੀ ਆ। ਅਸੀਂ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੱਖ ਵੈਲਫੇਅਰ ਆਰਗੇਨਾਈਜੇਸ਼ਨ ਦਾ ਅਤੇ ਆਈਆਂ ਸੰਗਤਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਅਸੀਂ ਸ਼ਹੀਦਾਂ ਦੇ ਤਿਉਹਾਰ ਜਨਮ ਦਿਨ, ਸ਼ਹੀਦੀ ਦਿਨ ਮਨਾਉਂਦੇ ਰਹਾਂਗੇ। ਜੀ, ਕੀ ਨਾਮ ਹੈ ਜੀ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਮਨਜੀਤ ਸਿੰਘ ਭੰਦੇਰ ਜੀ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹਾਂ ਜੀ, ਤੇ ਮੈਂ ਸਾਰੀਆਂ ਹੀ ਐਲੇ ਦੀਆਂ ਸੰਗਤਾਂ ਤੇ ਸਰਾਭਾ ਨਗਰ ਦੇ ਜਿੰਨੇ ਵੀ ਆਏ ਨੇ ਔਰ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦਾ। ਤੇ ਹਰੇਕ ਸਾਲ ਹੀ ਇਸੇ ਤਰ੍ਹਾਂ ਵੱਧ ਚੜ੍ਹ ਕੇ ਵੱਡੇ ਸਹਿਯੋਗ ਦੇ ਨਾਲ ਇਸ ਗੁਰੂ ਘਰ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਜੀ। ਥੈਂਕ ਯੂ। ਸੋ ਜਿਹੜੀਆਂ ਸੰਗਤਾਂ ਪਹਿਲੀ ਦੀ ਦੇਖ ਰਹੀਆਂ ਆ, ਸੁਣ ਰਹੀਆਂ ਆ, ਉਹਨਾਂ ਨੂੰ ਵੀ ਗੁਰਦੁਆਰਾ ਸਾਹਿਬ ਦੇ ਬਾਰੇ ਵੀ ਥੋੜ੍ਹਾ ਦੱਸ ਦਿਓ। ਇਹ ਗੁਰਦੁਆਰਾ 1988 ਦੇ ਵਿੱਚ ਹੋਂਦ 'ਚ ਆਏ ਸੀਗੇ, ਜੀ। ਤੇ ਉਸ ਤੋਂ ਬਾਅਦ ਇਸ ਗੁਰੂ ਘਰ ਦੇ ਵਿੱਚ ਸਾਰੀ ਕਮੇਟੀ ਬੜੇ ਸਹਿਯੋਗ ਦੇ ਨਾਲ ਔਰ ਜਿੰਨੇ ਵੀ ਡਾਇਰੈਕਟਰ ਸਾਹਿਬਾਨ ਨੇ ਇਸ ਗੁਰੂ ਘਰ ਦੇ ਸਾਰੇ ਹੀ ਬੜੇ ਸਹਿਯੋਗ ਦੇ ਨਾਲ ਪੂਰਾ ਸਹਿਯੋਗ ਦੇ ਰਹੇ ਨੇ। ਕਾਫੀ ਇਸ ਗੁਰੂ ਘਰ ਦੇ ਵਿੱਚ ਕੰਮ ਹੋ ਰਹੇ ਨੇ ਜੋ ਕਮੇਟੀ ਕਰ ਰਹੀ ਹੈ। ਮੈਂ ਐਲੇ ਦੀਆਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਰੀ ਕਮੇਟੀ ਦਾ ਸਹਿਯੋਗ ਦਿਓ ਤਾਂ ਕਿ ਇਸ ਗੁਰੂ ਘਰ ਨੂੰ ਵਧੀਆ ਆਪਾਂ ਬਣਾ ਸਕੀਏ। ਜੀ ਬਿਲਕੁਲ। ਸੋ ਤੁਸੀਂ ਦੇਖ ਰਹੇ ਆ, ਹਾਂਜੀ ਹਾਂਜੀ, ਆ ਵੀਰ ਜੀ ਦੇ ਨਾਲ ਆਪਾਂ ਗੱਲ ਕਰ ਲਈ ਸੀਗੀ ਤੇ ਹਾਂਜੀ ਤਾਂ ਹੁਣ ਰਵੀ ਨੂੰ ਟਾਈਮ ਦਿੰਦੇ ਹਾਂਜੀ। 2 ਵਾਰੀ ਦੇ ਚੁੱਕਾ ਜੀ। ਆਜੋ ਆਜੋ ਆਜੋ। ਹਾਂਜੀ, ਕੀ ਨਾਮ ਹੈ ਜੀ ਆਪਦਾ? ਰਵੀ ਗਰੇਵਾਲ। ਮੈਂ ਬਹੁਤ ਧੰਨਵਾਦ ਕਰਦਾ ਸਾਡੀ ਕਮੇਟੀ ਦਾ, ਕਰਤਾਰ ਸਿੰਘ ਸਰਾਭਾ ਦੇ ਬਰਥਡੇ ਨੂੰ ਮਨਾਉਣ ਵਾਲੀ ਦਾ। ਬੜੀ ਦੇਰ ਤੋਂ ਢਿੱਲੋਂ ਸਾਹਿਬ, ਜਤਿੰਦਰ ਗਰੇਵਾਲ, ਬਾਕੀ ਸਾਰੇ ਜਿਹੜੀ ਕਮੇਟੀ ਹੈ ਹਰ ਸਾਲ ਬੜੀ ਚੰਗੀ ਤਰ੍ਹਾਂ ਮਨਾਉਂਦੀ ਹੈ। ਇਸ ਸਾਲ ਤਾਂ ਬੱਲੇ ਬੱਲੇ ਹੋ ਗਿਆ, ਇੰਨਾ ਮਤਲਬ ਸੰਗਤ ਆਈ ਹੈ, ਬਹੁਤ ਇਕੱਠ ਹੋਇਆ। ਸੋ ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਦਾ ਜ਼ਰੂਰ ਮਿਲਣਾ ਚਾਹੀਦਾ ਨਾਮ, ਸੋ ਉਹੀ ਰਿਕੁਐਸਟ ਹੈ ਸਾਡੀ। ਵੀ ਵਿਲ ਰੀਅਲੀ ਰੈਕੋਗਨਾਈਜ਼ ਦੈਟ। ਠੀਕ ਹੈ ਜੀ। ਹਾਂਜੀ ਜੀ, ਕੀ ਨਾਮ ਹੈ ਜੀ ਆਪਦਾ? ਸੁਖਵਿੰਦਰ ਸਿੰਘ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਇੱਧਰ ਨੂੰ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਮੈਨੂੰ ਅੱਜ ਇੱਥੇ ਆ ਕੇ ਇੰਨੀ ਜ਼ਿਆਦਾ ਖੁਸ਼ੀ ਹੋਈ ਆ। ਅਸੀਂ ਸਾਰੇ ਨਗਰ ਵਾਸੀ ਪਿੰਡ ਵੀ ਕਰਤਾਰ ਸਿੰਘ ਦਾ ਜਨਮ ਦਿਨ ਹਰ ਵਾਰੀ ਸਪੋਰਟਸ ਕਲੱਬ ਵਾਲੇ ਮਨਾਉਂਦੇ ਆ, ਹਾਂਜੀ। ਪਰ ਅੱਜ ਮੈਂ ਦੇਖਿਆ ਸਾਡੇ ਸਰਾਭੇ ਪਿੰਡ ਤੋਂ ਜਿਹੜੇ ਇੱਥੇ ਐਲੇ ਰਹਿੰਦੇ ਆ, ਬਲਜਿੰਦਰ ਜਤਿੰਦਰ ਦੋਨੋਂ ਭਰਾ, ਬਲਦੇਵ ਸਿੰਘ, ਹੋਰ ਵੀ ਸਾਡੇ ਪਿੰਡ ਦੇ ਕਾਫੀ ਬੰਦੇ ਇੱਥੇ ਰਹਿੰਦੇ ਆ, ਤੇ ਬਾਕੀ ਜਿਹੜੇ ਐਲੇ ਦੇ ਹੋਰ ਸਾਡੇ ਨੇੜੇ ਦੇ ਬੰਦੇ ਹੈਗੇ ਆ ਇੰਡੀਆ ਤੋਂ, ਸਾਰੇ ਬਹੁਤ ਵਧੀਆ। ਉਹਨਾਂ ਨਾਲ ਅੱਜ ਮੈਨੂੰ ਉਪਰਾਲਾ ਦੇਖ ਕੇ ਜਨਮ ਦਿਨ ਮੈਨੂੰ ਇੰਨੀ ਖੁਸ਼ੀ ਹੋਈ ਆ। ਤੇ ਅਸੀਂ ਟੂਰਨਾਮੈਂਟ ਕਰਾਉਂਦੇ ਆ, ਉਹਦੇ ਵਿੱਚ ਵੀ ਕਾਹਦਾ ਟੂਰਨਾਮੈਂਟ ਹੁੰਦਾ ਆ? ਫੁੱਟਬਾਲ, ਹਾਕੀ, ਕਬੱਡੀ। ਇੱਥੇ ਐਲੇ ਕਰਾਉਂਦੇ ਜਾਂ ਉੱਥੇ ਪਿੱਛੇ ਪਿੰਡ? ਸਰਾਭੇ ਪਿੰਡ ਬਹੁਤ ਤਗੜਾ ਟੂਰਨਾਮੈਂਟ ਹੁੰਦਾ ਸਾਡੇ ਪੰਜਾਬ ਦੇ ਵਿੱਚੋਂ। ਤਕਰੀਬਨ ਉਹ ਸਾਡੇ ਆਪਣੇ ਸ਼ਹੀਦ ਕਰਤਾਰ ਸਿੰਘ ਦੇ ਸ਼ਹੀਦੀ ਦਿਨ ਤੇ ਅਸੀਂ ਨਵੰਬਰ ਦੇ ਵਿੱਚ ਅਸੀਂ ਕਰਵਾਉਂਦੇ ਆ, ਤੇ ਬਹੁਤ ਹੀ ਤਗੜਾ ਟੂਰਨਾਮੈਂਟ ਹੁੰਦਾ। ਤੇ ਉਹਦੇ ਵਿੱਚ ਵੱਧ ਤੋਂ ਜ਼ਿਆਦਾ ਉਪਰਾਲਾ NRI ਬੰਦਿਆਂ ਦਾ ਸਾਡੇ ਹੁੰਦਾ, ਬਹੁਤ ਜ਼ਿਆਦਾ ਸਹਿਯੋਗ ਹੁੰਦਾ। ਤੇ ਬਾਕੀ ਸਾਡੇ ਨਗਰ ਵਾਸੀ ਵੀ ਕਰਦੇ ਆ, ਤੇ ਜ਼ਿਆਦਾ NRI ਬੰਦਿਆਂ ਦਾ ਸਹਿਯੋਗ ਉਸ ਟੂਰਨਾਮੈਂਟ ਦੇ ਵਿੱਚ ਹੁੰਦਾ। ਤੇ ਤਕਰੀਬਨ ਸਾਡੇ ਟੂਰਨਾਮੈਂਟ ਦੇ ਵਿੱਚ 40 ਤੋਂ ਲੈ ਕੇ 45 ਲੱਖ ਤੱਕ ਸਾਡਾ ਬਜਟ ਹੁੰਦਾ, ਜਿਹੜਾ ਸਾਰਾ ਇਹ ਬੰਦੇ ਇੱਥੋਂ ਬਾਹਰੋਂ ਜਿਹੜਾ ਸਪੋਰਟ ਜਾਂਦੀ ਆ, ਜ਼ਿਆਦਾ ਸਪੋਰਟ ਇੱਥੋਂ ਜਾਂਦੀ ਆ। ਠੀਕ ਹੈ ਜੀ। ਇਸ ਕਰਕੇ ਮੈਨੂੰ ਤਾਂ ਅੱਜ ਇੱਥੇ ਮੈਂ ਦੇਖ ਕੇ ਮੈਨੂੰ ਹੋਰ ਵੀ ਬਹੁਤ ਖੁਸ਼ੀ ਹੋਈ ਆ, ਜਿਹੜਾ ਇਹਨਾਂ ਨੇ ਜਨਮ ਦਿਨ ਇੰਨੇ ਵਧੀਆ। ਤੁਹਾਨੂੰ ਹੋਰ ਵੀ ਪਿੰਡੂ ਮਿਲੇ ਹੋਣੇ ਆ ਫਿਰ? ਬਹੁਤ ਆ ਸਾਰੇ। ਮੈਂ ਅੱਜ ਇੱਥੇ ਆ ਕੇ ਦੇਖਿਆ, ਮੈਨੂੰ ਤਾਂ ਇਹਨੂੰ 4-5 ਦਿਨ ਹੋਏ, ਮੈਨੂੰ ਤਾਂ ਐਂ ਲੱਗਦਾ ਵੀ ਸਰਾਭਾ ਪਿੰਡ ਸਾਰਾ ਹੀ ਉਰੇ ਤੁਰਿਆ ਫਿਰਦਾ ਹੁੰਦਾ। ਕੀ ਬਾਤ ਹੈ, ਕੀ ਬਾਤ ਹੈ। ਸੋ ਸਾਰੇ ਇਕੱਠ ਹੋ ਜਾਂਦਾ ਹੈ। ਇਸ ਕਰਕੇ ਮੈਂ ਇਹਨਾਂ ਦਾ ਸਾਰੇ ਬੰਦਿਆਂ ਦਾ, ਜਿੰਨੇ ਵੀ ਇੱਥੇ ਸਾਡੇ ਨੇੜੇ ਦੇ ਪਿੰਡਾਂ ਦੇ ਵੀ ਰਹਿੰਦੇ ਆ, ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੀ। ਬਿਲਕੁਲ ਜੀ। ਵੀਰ ਜੀ, ਕੀ ਨਾਮ ਹੈ ਜੀ? ਮੈਂ ਰਣਜੀਤ ਸਿੰਘ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਆ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਮੂਹ ਸਰਾਭਾ ਨਗਰ ਵਾਸੀ ਤੇ ਇਲਾਕਾ ਨਿਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਬੜੀ ਸ਼ਰਧਾ ਉਤਸ਼ਾਹ ਨਾਲ, ਤੇ ਬਹੁਤ ਬਹੁਤ ਧੰਨਵਾਦ ਤੁਹਾਡੀ ਟੀਮ ਦਾ ਕਵਰੇਜ ਕਰਨ ਦਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਜਿੰਦਰ ਸਿੰਘ ਪੰਦੇਰ। ਸਾਰੀਆਂ ਸਮੂਹ ਸੰਗਤਾਂ ਨੂੰ ਜਿਹੜੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ 'ਤੇ ਪਹੁੰਚੀਆਂ, ਉਹਨਾਂ ਦਾ ਸਭ ਦਾ ਲੱਖ ਲੱਖ ਧੰਨਵਾਦ ਕਰਦੇ ਹਾਂ। ਜਿੱਦਾਂ ਕਿ ਪੰਜਾਬ ਦੇ ਵਿੱਚ ਮੈਂ ਸਰਾਭਾ ਕਾਲਜ 'ਤੇ ਪੜ੍ਹਿਆ, ਮੇਰਾ ਲਗਾਵ ਆ ਉੱਥੇ ਕਾਫੀ ਜ਼ਿਆਦਾ। ਉੱਥੇ ਵੀ ਬਹੁਤ ਧੂਮਧਾਮ ਨਾਲ ਮਨਾਉਂਦੇ ਸੀਗੇ, ਤੇ ਇੱਥੇ ਵੀ ਬਹੁਤ ਧੂਮਧਾਮ ਨਾਲ ਕਦੋਂ ਦੇ ਆਏ ਆ ਤੁਸੀਂ ਇੱਥੇ? ਮੈਨੂੰ 2 ਸਾਲ ਹੀ ਹੋਇਆ ਹਜੇ। ਮੈਂ 2022 ਦੇ ਵਿੱਚ ਆਇਆ, ਤੇ ਮੈਂ 8 ਸਾਲ ਸਰਾਭੇ ਆਰਗੇਨਾਈਜੇਸ਼ਨ ਦੇ ਵਿੱਚ ਮੈਂ ਉੱਥੋਂ ਪੜ੍ਹਿਆ ਤੇ ਉੱਥੇ ਕੰਮ ਕੀਤਾ ਵਾ। ਕਿਹੜੀ ਗੱਲ ਸਭ ਤੋਂ ਵਧੀਆ ਜਿਹੜੀ ਕਰਤਾਰ ਸਿੰਘ ਸਰਾਭਾ ਦੀ, ਕਿਹੜੀ ਗੱਲ ਜਿਹੜੀ ਦਿਲ ਨੂੰ ਟੁੰਬਦੀ ਆ? ਟੁੰਬਦੀ ਕਿ 16 ਸਾਲ ਦੀ ਉਮਰ ਦੇ ਵਿੱਚ, ਜਦੋਂ ਕਿ ਸਿਰਫ ਆਪਣੇ ਦੇਖ ਲਈਏ
ਜਵਾਕ 10ਵੀਂ 9ਵੀਂ ਕਲਾਸ ਦੇ ਵਿੱਚ ਹੁੰਦਾ ਵਾ ਹਨਾ ਜਦੋਂ 16 ਤੇ ਗੇਮਾਂ ਦੀ ਮੰਗ ਹੁੰਦੀ ਆ ਤੇ ਲਾਈਕ ਗੇਮਾਂ ਦੀ ਮੰਗ ਹੁੰਦੀ ਆ ਹੋਰ ਕਾਫੀ ਜ਼ਿਆਦਾ। ਹੁਣ ਤਾਂ ਜਿਵੇਂ ਅੱਜ ਕੱਲ੍ਹ ਰੁਝਾਨ ਆ ਕਿ ਸਾਰੇ ਫੋਨਾਂ ਦੇ ਵਿੱਚ ਬਿਜ਼ੀ ਰਹਿੰਦੇ ਆ। ਇੰਨੀ ਛੋਟੀ ਉਮਰ ਦੇ ਵਿੱਚ ਜਿਹੜੀ ਕੁਰਬਾਨੀ ਦੇਣਾ ਇਹ ਇੱਕ ਮਿਸਾਲ ਵਾਲੀ ਗੱਲ ਹੁੰਦੀ ਹੈ। ਤੇ ਇਹ ਜਿਹੜੇ ਸਾਡੇ ਸ਼ਹੀਦ ਨੇ, ਸੱਚੇ ਸੂਰਮੇ ਭਗਤ ਨੇ, ਸਾਨੂੰ ਇਹਨਾਂ ਦੇ ਰਸਤਿਆਂ 'ਤੇ ਚੱਲਣਾ ਚਾਹੀਦਾ ਹੈ ਨਾ। ਇਹਨਾਂ ਦੀ ਸੋਚ ਨੂੰ ਹਮੇਸ਼ਾ ਸਲਾਮ ਆ ਜੀ। ਤੇ ਅਸੀਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਜਿਹੜੀ ਤੁਹਾਡੀ ਕਮੇਟੀ ਆ, ਤੁਹਾਡੀ ਜਿਹੜੀ ਸੁਸਾਇਟੀ ਆ, ਉਹਨਾਂ ਨੂੰ ਅਸੀਂ ਇੱਕ ਕਿਤਾਬ ਜਿਹੜੀ ਭਾਈ ਕਰਤਾਰ ਸਿੰਘ ਸਰਾਭਾ ਹੁਣਾਂ ਦੀ ਜੀਵਨੀ ਦੇ ਉੱਤੇ ਉਹ ਅਸੀਂ ਤੁਹਾਨੂੰ ਭੇਂਟ ਕਰਨਾ ਚਾਹੁੰਦੇ ਆ। ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਇਹ ਜਿਹੜਾ ਗਿਫਟ ਆ ਇੱਧਰ ਹਾਂਜੀ। ਸੋ ਅਸੀਂ ਜਿਹੜੀ ਇਹ ਜਿਹੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਉਹਨਾਂ ਦੀ ਜਿਹੜੀ ਇਹ ਕਿਤਾਬ ਆ ਇਹਨਾਂ ਨੂੰ ਜਿਹੜਾ ਉਹ ਭੇਂਟ ਕੀਤੀ ਆ। ਇਹ ਜਿਹੜੇ ਸਿੱਖ ਹਿਸਟੋਰੀਅਨ ਅਜਮੇਰ ਸਿੰਘ ਜੀ ਆ ਉਹਨਾਂ ਦੇ ਦੁਆਰਾ ਇਸ ਕਿਤਾਬ ਨੂੰ ਜਿਹੜਾ ਉਹ